ਤੇ ਯਾਰ ਇਹ ਮੋਬਾਈਲ ਨੇ ਤੇ ਆ ਟੀਵੀ LCD ਜਿਹੜੀ ਹੈ ਨਾ, ਇਹਨੇ ਤਾਂ ਬੰਦਿਆਂ ਦੀ ਮੱਤ ਮਾਰਤੀ। ਅੱਜ ਸੁਬਾਹ ਜਿਹੜਾ ਹੈਗਾ ਨਾ, ਸੁਬਾਹ ਮੈਨੂੰ ਚਾਹੀਦੀਆਂ ਸਨ ਖਾਲੀ ਟੋਕਰੀਆਂ ਜਿਹੜੀਆਂ ਹੁੰਦੀਆਂ ਨੇ ਮਠਿਆਈ ਵਾਲੀਆਂ, ਤੇ ਮੈਂ ਉਹ ਟੋਕਰੀਆਂ ਲੈਣ ਵਾਸਤੇ ਇੱਕ ਦੁਕਾਨ ਤੇ ਗਿਆ ਤੇ ਉਹਨੇ ਦੁਕਾਨਦਾਰ ਨੇ ਮੈਨੂੰ ਉਹ ਟੋਕਰੀਆਂ ਦਿੱਤੀਆਂ। ਉਹ ਮੁਲਾਜ਼ਮ ਸੀ ਉਹਨਾਂ ਦਾ, ਉਹਨੇ ਟੋਕਰੀਆਂ ਦਿੱਤੀਆਂ, ਮੈਂ ਉਹਨੂੰ ਪੈਸੇ ਦਿੱਤੇ, 1000 ਰੁਪਈਏ ਫੜਾਉਣ ਲੱਗਾ ਤੇ ਉਹ ਮੈਨੂੰ ਕਹਿੰਦਾ ਜੀ ਤੁਸੀਂ ਉਹ ਕਾਊਂਟਰ ਤੇ ਦੇ ਦਿਓ। ਮੈਂ ਉਹ ਮੇਨ ਕਾਊਂਟਰ ਤੇ ਆਇਆ ਤੇ ਉੱਥੇ ਜਿਹੜੇ ਚੌਧਰੀ ਸਾਹਿਬ ਬੈਠੇ ਸਨ ਉਹ ਮੋਬਾਈਲ ਦੇ ਵਿੱਚ ਮਗਨ ਸੀ। ਉਹਨਾਂ ਨੇ ਉਸੇ ਤਰ੍ਹਾਂ ਹੀ ਮੇਰੇ ਕੋਲ ਨੋਟ ਫੜਿਆ ਤੇ ਦਰਾਜ 'ਚ ਸਿੱਟਤਾ। 300 ਰੁਪਏ ਦੀਆਂ ਟੋਕਰੀਆਂ ਸੀ, 700 ਰੁਪਏ ਬਕਾਇਆ ਹੋਣਾ ਸੀ, ਉਹਨੇ ਮੈਨੂੰ 200 ਦੇ ਦਿੱਤਾ। ਮੈਂ ਉੱਥੇ ਖੜਾ ਰਿਹਾ। ਮੈਂ ਫਿਰ ਉਹਨੂੰ ਆਖਿਆ, ਮੈਂ ਕਿਹਾ ਸਰ ਜੀ ਇਹ ਕੀ? ਉਹਨੇ ਆਖਿਆ ਜੀ ਤੁਸੀਂ 500 ਰੁਪਈਆ ਦਿੱਤਾ। ਮੈਂ ਕਿਹਾ ਯਾਰ ਆਪਦਾ ਦਰਾਜ ਦੇਖ, ਜੇ ਤੈਨੂੰ ਡਾਊਟ ਹੈਗਾ ਆਪਦੇ ਕੈਮਰੇ ਚੈੱਕ ਕਰ ਲਾ, ਜੇ ਤੈਨੂੰ ਫਿਰ ਵੀ ਡਾਊਟ ਹੈਗਾ ਤਾਂ ਫਿਰ ਤੂੰ ਆਪਦਾ ਭਾਈ ਇਹ ਪੈਸੇ ਰੱਖ ਲਾ ਜੇ ਤੇਰਾ ਇਮਾਨ। ਮਕਸਦ ਮੇਰਾ ਕਹਿਣ ਦਾ ਇਹ ਸੀ, ਇਹ ਨਹੀਂ ਸੀਗਾ ਵੀ ਉਹ ਜਿਹੜਾ ਹੈਗਾ ਉਹ ਗਲਤ ਸੀ। ਉਹਨੂੰ ਗਲਤ ਕਿਹਨੇ ਕੀਤਾ? ਮੋਬਾਈਲ ਨੇ ਕੀਤਾ। ਮੋਬਾਈਲ ਦੇ ਵਿੱਚ ਮਗਨ ਸੀ ਵੀ ਸੁਬਹ ਦਾ ਟਾਈਮ ਆ, ਗਾਹਕੀ ਦਾ ਟਾਈਮ ਆ, ਨਾਸ਼ਤੇ ਦੀ ਤੇਰੀ ਦੁਕਾਨ ਆ, ਨਾਲ ਮਠਿਆਈ ਦੀ ਦੁਕਾਨ ਆ, ਤਾਂ ਤੇਰਾ ਫਰਜ਼ ਬਣਦਾ ਕਿ ਤੂੰ ਮੋਬਾਈਲ ਨੂੰ ਪਾਸੇ ਕਰਕੇ ਰੱਖ ਲਵੇ। ਮੋਬਾਈਲ ਤੋਂ ਬਾਅਦ ਦੇ ਵਿੱਚ ਵੀ ਦੇਖਿਆ ਜਾ ਸਕਦਾ। ਸਾਰੀ ਦਿਹਾੜੀ ਵਿਹਲੇ ਜਦੋਂ ਹੋਣਾ ਉਦੋਂ ਮੋਬਾਈਲ ਹੀ ਦੇਖਣਾ ਨਾ। ਜਿਸ ਵੇਲੇ ਸੁਬਹ ਦਾ ਟਾਈਮ ਹੈਗਾ ਤੂੰ ਮੋਬਾਈਲ ਤੇ ਮਗਨ ਆ, ਤੈਨੂੰ ਇਹ ਨਹੀਂ ਪਤਾ ਬੰਦੇ ਨੇ ਮੈਨੂੰ ਦਿੱਤਾ ਕੀ ਆ। ਉਲਟਾ ਉਸ ਬੰਦੇ ਨੂੰ ਤੁਸੀਂ ਚੋਰ ਸਮਝਦੇ ਜੇ। ਮਕਸਦ ਇਹ ਹੈਗਾ, ਉਹਨੇ ਉਹ ਫੇਰ ਮੁਲਾਜ਼ਮ ਜਿਹੜਾ ਹੈਗਾ ਨਾ, ਉਹਨੂੰ ਕਿਉਂਕਿ ਮੈਂ ਪਹਿਲੇ ਉਹ ਨੋਟ ਫੜਾਇਆ ਸੀਗਾ, ਉਹਨੇ ਜਿਹੜਾ ਉਹਨੇ ਆਖਿਆ, ਉਹਨੇ ਫਿਰ ਆਣ ਕੇ ਦੱਸਿਆ, ਉਹਨੇ ਆਖਿਆ ਜੀ ਨਹੀਂ ਇਹਨਾਂ ਨੇ 1000 ਰੁਪਈਏ ਸੀ ਇਹਨਾਂ ਕੋਲ, ਇਹਨਾਂ ਨੇ 1000 ਰੁਪਈਏ ਜਿਹੜਾ ਹੈਗਾ ਨਾ ਉਹ ਫੜਾਇਆ। ਫਿਰ ਉਹ ਬੰਦੇ ਨੇ ਦਿੱਤਾ। ਹੋ ਸਕਦਾ ਬਾਅਦ 'ਚ ਫਿਰ ਉਹਨੂੰ ਮੁਲਾਜ਼ਮ ਨਾਲ ਲੱਗਾ ਹੋਵੇ। ਮਕਸਦ ਇਹ ਹੈਗਾ ਵੀ ਇਹ ਨਹੀਂ ਕਿ ਉਹਨਾਂ ਨੇ ਤੇ ਜਿਹੜੀ ਅਕਲ ਕਰਨੀ ਉਹੀ ਕਰਨੀ ਆ। ਅਸੀਂ ਜਦੋਂ ਨੋਟ ਦਿੰਦੇ ਆ, ਇੱਦਾਂ ਦਾ ਕੋਈ ਬੰਦਾ ਬੈਠਾ ਹੁੰਦਾ ਨਾ ਨਸ਼ਈ ਜਿਹਾ ਮੋਬਾਈਲ ਦੇ ਉੱਤੇ ਮਗਨ ਜਿਹੜਾ ਹੈਗਾ, ਉਸ ਬੰਦੇ ਨੂੰ ਜਿਹੜਾ ਹੈਗਾ ਨਾ, ਉਸ ਬੰਦੇ ਨੂੰ ਮੁਖਾਤਬ ਕਰਕੇ ਕਹਿਦਾ ਕਰੋ ਭਾਜੀ ਇਹ 1000 ਰੁਪਏ ਦਾ, ਇਹਦਾ ਇੰਨਾ ਬਕਾਇਆ ਮੈਨੂੰ ਤੁਸੀਂ ਦੇਣਾ। ਜੇ ਉਹ ਆਖੇ ਭਾਜੀ ਵੀ ਇਹ ਜਿਹੜਾ ਹੈਗਾ ਮੈਂ ਕਿਹੜਾ ਅੰਨਾ ਵਾਂ, ਇਹ ਜਦੋਂ ਮੋਬਾਈਲ ਦੇ ਉੱਤੇ ਲੱਗੇ ਹੁੰਦੇ ਨੇ ਉਦੋਂ ਅੰਨੇ ਹੀ ਹੁੰਦੇ ਨੇ, ਇਹਨਾਂ ਨੂੰ ਕੁਝ ਨਹੀਂ ਦਿਸਦਾ। ਉਸ ਵੇਲੇ ਵੈਸੇ ਵੀ ਓਵਰਆਲ ਸਾਡੇ ਇਹ ਰੂਟੀਨ ਹੈਗੀ ਆ, ਦੁਕਾਨਦਾਰ ਝੂਠਾ ਨਹੀਂ ਹੋ ਸਕਦਾ। ਜਦੋਂ ਵੀ ਝੂਠਾ ਹੋਣਾ, ਗਾਹਕ ਨਹੀਂ ਹੋਣਾ। ਇਹ ਇਹਨਾਂ ਦੀ ਨੇਚਰ ਹੁੰਦੀ ਆ, ਇਹ ਝੂਠੇ ਨਹੀਂ ਹੋ ਸਕਦੇ। ਇਸ ਵਾਸਤੇ ਜਿਹੜਾ ਹੈਗਾ, ਜਦੋਂ ਤੁਸੀਂ ਕਿਸੇ ਵੀ ਦੁਕਾਨ ਦੇ ਉੱਤੇ ਕੈਸ਼ ਦੇਣਾ ਵਾ, ਉਹਨੂੰ ਤਸੱਲੀ ਨਾਲ ਗਣਾ ਕੇ ਦਿਖਾ ਕੇ ਸਾਰਾ ਕੁਝ ਕਰਕੇ ਫਿਰ ਉਹਨੂੰ ਕੈਸ਼ ਦੇਣਾ। ਉਸ ਤੋਂ ਬਗੈਰ ਜਿਹੜਾ ਹੈਗਾ ਨਾ, ਉਹਨੂੰ ਕੈਸ਼ ਨਾ ਦਿਓ। ਅਗਰ ਉਹ ਤੁਹਾਡੇ ਨਾਲ ਬਤਵੱਜੇ ਨੇਗਾ, ਤੁਹਾਡੇ ਨੂੰ ਉਹਦਾ ਧਿਆਨ ਨਹੀਂਗਾ, ਉਹਨੂੰ ਨਾ ਕੈਸ਼ ਦਿਓ। ਆਪੇ ਉਹ ਆਵਾਜ਼ ਮਾਰ ਕੇ ਦੂਸਰਾ ਜਾਂ ਮੋਢਾ ਹਿਲਾ ਕੇ ਆਖੂਗਾ। ਹਕੀਕਤ ਦੇ ਵਿੱਚ ਤੇ ਇਹੀ ਆ ਵੀ ਇੱਦਾਂ ਦੇ ਲੋਕਾਂ ਦਾ ਜਿਹੜਾ ਹੈਗਾ ਨਾ, ਮੋਢਾ ਹਿਲਾਇਆ ਜਾਵੇ ਵੀ ਉਹ ਭਾਜੀ ਯਾਰ ਬਾੜਾ ਪੈਸੇ ਆਹ ਜਿਹੜੇ ਹੈਗੇ ਵੇਖ ਲਾ, ਮੈਂ ਤਾਂ ਮੁੜ ਕੇ ਫੇਰ ਰੌਲਾ ਪਾਈ ਫਿਰੇ। ਗਾਹਕ ਜਿਹੜਾ ਹੈਗਾ ਨਾ, ਗਾਹਕ ਦੀ ਕੋਈ ਇੱਜ਼ਤ ਨਹੀਂ ਗੀ ਬਾਜ਼ਾਰ ਦੇ ਵਿੱਚ। ਇਹ ਜਿੰਨੇ ਇਨਵੈਸਟਰ ਕਾਰੋਬਾਰੀ ਜਿਹੜੇ ਹੈਗੇ ਨਾ, ਇਹਨਾਂ ਦੀ ਬਹੁਤ ਜ਼ਿਆਦਾ ਇੱਜ਼ਤ ਆ। ਇਹ ਦੁਕਾਨ ਦੇ ਉੱਤੇ ਜੁੱਤੀ ਹੈ, ਜੁੱਤੀ ਜੇ ਲਿਬੜੀ ਲੈ ਕੇ ਵਿੱਚ ਵੜ ਗਿਆ ਹੈਗਾ ਨਾ, ਤਾਂ ਫਿਰ ਵੀ 70 ਗੱਲਾਂ ਸੁਣਾਉਣਗੇ। ਕਲੀਨ ਵਿਛਾਇਆ ਤੇ ਤੂੰ ਆਪਦੇ ਉਹਨੇ ਪੈਸੇ ਨਹੀਂ ਲੈਂਦਾ, ਤੂੰ ਆਪਦੇ ਮੁਲਾਜ਼ਮ ਰੱਖੇ, ਉਹਨਾਂ ਕੋਲ ਸਫਾਈ ਕਰਾ। ਮਕਸਦ ਇਹ ਹੈਗਾ ਨਾ ਵੀ ਜਿਹੜਾ ਗਾਹਕ ਹੈਗਾ ਉਹਨੂੰ ਇੱਜ਼ਤ ਦੇਣਾ। ਤੇ ਇਹਨਾਂ ਦੇ ਵੈਸੇ ਜਿੰਨੀ ਤੇ ਓਨੀ ਦੇਰ ਤੱਕ, ਜਿੰਨੀ ਦੇਰ ਤੱਕ ਇਹਨਾਂ ਨੇ ਮਾਲ ਮੂਲ ਵੇਚਣਾ ਨਾ, ਉਸ ਵੇਲੇ ਬੜੀਆਂ ਚਾਪੜੋਸੀਆਂ, ਬੋਤਲ ਵੀ ਉਹਦੇ ਪੱਲਿਓਂ ਲਿਆਣ ਕੇ ਪੜਾ ਦੇਣਗੇ ਉਹਨੂੰ ਹੀ। ਬਾਅਦ ਦੇ ਵਿੱਚ ਸਾਰਾ ਕੁਝ ਜਿਹੜਾ ਹੈਗਾ ਵਿੱਚ ਲੱਗ ਜਾਂਦਾ। ਤੇ ਜੇ ਕਿਸੇ ਅਗਲੇ ਦਿਨ ਨੈਕਸਟ ਜਾਂ ਕੁਛ ਹੈ ਨਹੀਂ ਪਸੰਦ ਆਉਂਦੀ, ਉਹ ਤੁਸੀਂ ਉਹਨਾਂ ਨੂੰ ਮੋੜਨ ਆ ਜਾਓ ਤੇ ਇਹਨਾਂ ਦੇ ਮੱਥੇ ਦੀਆਂ ਅੱਖਾਂ ਜਿਹੜੀਆਂ ਮੱਥੇ ਤੋਂ ਉੱਚੀਆਂ ਹੁੰਦੀਆਂ ਨੇ। ਮਕਸਦ ਇਹ ਆ ਵੀ ਕਿਸੇ ਵੀ ਦੁਕਾਨ ਤੇ ਜਾਓ, ਤੁਸੀਂ ਜਿਸ ਵੇਲੇ ਕੈਸ਼ ਦੇਣਾ ਵਾ, ਅਗਲੇ ਨੂੰ ਮਤਵੱਜੋ ਕਰਕੇ ਉਹਨੂੰ ਦਿਖਾ ਕੇ ਸਾਰਾ ਕੁਝ ਜਿਹੜਾ ਕਰਨਾ ਫਿਰ ਦੇਣਾ, ਨਹੀਂ ਤਾਂ ਤੁਸੀਂ ਚੋਰ ਹੋਵੋਗੇ। ਅੱਲਾਹ ਤਾਲਾ ਜ਼ਾਤ ਤੁਹਾਨੂੰ ਸਾਰਿਆਂ ਨੂੰ ਆਪਦੇ ਹਿਫਜ਼ੋ-ਮਾਨ 'ਚ ਰੱਖੇ। ਇੱਦਾਂ ਦੀਆਂ ਖੱਚਾਂ ਜਿਹੜੀਆਂ ਕਾਊਂਟਰਾਂ ਦੇ ਉੱਤੇ ਬੈਠੀਆਂ, ਇਹ ਮਾਲਕਾਂ ਨੂੰ ਚਾਹੀਦਾ ਕਿ ਉਹਨਾਂ ਨੂੰ ਥੋੜਾ ਜਿਹਾ ਸਾਈਡ ਤੇ ਕਰ ਦੇਣ, ਉੱਥੇ ਕੋਈ ਬੰਦੇ ਦਾ ਬੁੱਤ ਬਾਉਣ।